ਬਿਸਮਿल्लाहिर्रहमानिर्रहीम ਤੇ अस्सलाम वालेकुम। 31 जनवरी पाकिस्तान ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਡੇ 63। ਹੁਣ ਚੱਲਦੇ ਹਾਂ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਜ਼ਾਹਿਦ ਗੁਸ਼ਕੂਰੀ ਸਾਹਿਬ ਦੀ ਤੁਹਾਡੇ ਸਾਹਮਣੇ ਰੱਖਦੇ ਹਾਂ। ਉਹਨਾਂ ਨੇ ਅੱਜ ਕੱਲ੍ਹ ਵੈਸੇ ਪਕਾਨੇ ਪਾੜ ਕਿਸਮ ਦੀਆਂ ਖਬਰਾਂ ਉਹ ਦੇ ਰਹੇ ਨੇ। ਪਕਾਨਾ ਗੁਬਾਰੇ ਨੂੰ ਕਹਿੰਦੇ ਨੇ, ਬਲੂਨ ਨੂੰ ਕਹਿੰਦੇ ਨੇ ਪੰਜਾਬੀ 'ਚ। ਅਤੇ ਅੱਜ ਕੱਲ੍ਹ ਜ਼ਾਹਿਦ ਗੁਸ਼ਕੂਰੀ ਸਾਹਿਬ ਵੈਸੇ ਹੈ ਤਾਂ ਬੜੇ ਸੰਜੀਦਾ ਆਦਮੀ, ਲੇਕਿਨ ਜਦੋਂ ਦੇ ਟਵਿੱਟਰ 'ਤੇ ਦੁਬਾਰਾ ਐਕਟਿਵ ਹੋਏ ਨੇ ਜਾਂ ਪਹਿਲੀ ਵਾਰੀ ਸ਼ਾਇਦ ਐਕਟਿਵ ਹੋਏ ਨੇ, ਉਦੋਂ ਦੇ ਪਕਾਨੇ ਪਾੜ ਕਿਸਮ ਦੀਆਂ ਖਬਰਾਂ ਦੇ ਰਹੇ ਨੇ। ਅਤੇ ਦੇਖਦੇ ਹਾਂ ਹੁਣ ਕਿੰਨੀਆਂ ਕੁ ਸੱਚ ਨਿਕਲਦੀਆਂ ਨੇ ਬਾਅਦ ਦੇ ਵਿੱਚ, ਲੇਕਿਨ ਖਬਰਾਂ ਪਕਾਨੇ ਪਾੜ ਨੇ ਜਿਹੜੀਆਂ ਉਹ ਦੇ ਰਹੇ ਨੇ। ਪਹਿਲੀ ਖਬਰ ਉਹਨਾਂ ਨੇ ਇਹ ਦਿੱਤੀ ਹੈ ਕਿ ਮਰੀਮ ਨਵਾਜ਼ ਦੇ ਖਿਲਾਫ 50 MPs ਨੇ ਬਗਾਵਤ ਕਰ ਦਿੱਤੀ ਹੈ ਅਤੇ ਇੱਕ ਉਹਨਾਂ ਨੇ ਆਪਣਾ ਇਕੱਠ ਕਰ ਲਿਆ, ਇੱਕ ਗਰੁੱਪ ਬਣਾ ਲਿਆ। ਔਰ ਮਰੀਮ ਨਵਾਜ਼ ਜਿਹੜੀ ਉਹ ਸ਼ਦੀਦ ਇਸ ਵੇਲੇ ਪ੍ਰੈਸ਼ਰ 'ਚ ਨੇ ਔਰ ਕਿਸੇ ਵੇਲੇ ਵੀ ਉਹਨਾਂ ਦਾ ਤਖਤਾ ਉਲਟਿਆ ਜਾ ਸਕਦਾ ਹੈ ਜਾਂ ਉਲਟਾਇਆ ਜਾ ਸਕਦਾ ਹੈ। ਅੱਛਾ, ਹੁਣ ਇਹ ਬੜੀ ਇੰਟਰਸਟਿੰਗ ਸੂਰਤ ਹਾਲ ਹੈ। ਕਿਉਂ ਇਹ ਇੰਟਰਸਟਿੰਗ ਸੂਰਤ ਹਾਲ ਹੈ? ਇੰਟਰਸਟਿੰਗ ਇਸ ਲਈ ਹੈ ਕਿ ਉਹਨਾਂ ਦੇ ਕੋਲ ਤਾਂ 7, 8, 10, 12 ਜਾਂ 17 ਸੀਟਾਂ ਨੇ ਜ਼ਾਹਿਰ ਹੈ। ਬਾਕੀ ਹੈ ਜਿਹੜੀਆਂ ਉਹਨਾਂ ਨੂੰ 200-250 ਸੀਟਾਂ ਇਕੱਠੀਆਂ ਕਰਕੇ ਦਿੱਤੀਆਂ ਗਈਆਂ ਨੇ, ਇਹ ਤਾਂ ਜ਼ਾਹਿਰ ਹੈ ਆਸਿਮ ਮੁਨੀਰ ਔਰ ਉਹਨਾਂ ਦੇ ਸਾਥੀ ਜਰਨਲਸ ਨੇ ਕਰਕੇ ਦਿੱਤੀਆਂ ਨੇ। ਹੁਣ ਅਗਰ 50 MPs ਇਕੱਠੇ ਹੋ ਗਏ ਨੇ ਤਾਂ ਉਹ ਉਹਨਾਂ ਦੇ ਇਸ਼ਾਰੇ ਤੋਂ ਬਗੈਰ ਤਾਂ ਨਹੀਂ ਹੋ ਸਕਦੇ, ਸੈਕਟਰ ਕਮਾਂਡਰ ਦੇ ਇਸ਼ਾਰੇ ਤੋਂ ਬਗੈਰ ਤਾਂ ਨਹੀਂ ਹੋ ਸਕਦੇ। ਅਤੇ ਕੀ ਇੱਥੇ ਸ਼ਾਇਰ ਇਹ ਕਹਿਣਾ ਚਾਹ ਰਿਹਾ, ਮਤਲਬ ਜਿਹੜੀ ਖਬਰ ਹੈ ਗੁਸ਼ਕੂਰੀ ਸਾਹਿਬ ਦੀ ਪਕਾਨੇ ਪਾੜ ਕਿਸਮ ਦੀ, ਉਹ ਇਹ ਕਹਿ ਰਹੀ ਹੈ ਕਿ ਹੁਣ ਜਰਨਲਸ ਮਰੀਮ ਨਵਾਜ਼ ਸਾਹਿਬਾ ਨੂੰ ਵੀ ਚੱਲਦਾ ਕਰਨ ਲੱਗੇ ਨੇ? ਮੇਰਾ ਖਿਆਲ ਹੈ ਨਹੀਂ। ਇਹ ਇਹੋ ਜਿਹੇ ਕੰਮ ਉਦੋਂ ਕਰਦੇ ਨੇ ਜਾਂ ਤਾਂ ਡਾਇਵਰਜਨ ਕ੍ਰੀਏਟ ਕਰਨਗੇ, ਇਹ ਰੌਲਾ ਬਣਾ ਕੇ, ਜਿਸ ਤਰ੍ਹਾਂ ਹੋਰ ਕਈ ਡਾਇਵਰਜਨਸ ਕ੍ਰੀਏਟ ਕੀਤੀਆਂ ਨੇ। ਵਜ੍ਹਾ ਉਹਦੀ ਇਸ ਵੇਲੇ ਜਾਵੇਦ ਹਾਸ਼ਮੀ ਸਾਹਿਬ ਨੇ ਜਿਹੜਾ ਟਵੀਟ ਕਰ ਛੱਡਿਆ, ਉਹ ਤੇ ਪਕਾਨਿਆਂ ਤੋਂ ਵੀ ਉਤਲਾ ਕੰਮ ਹੈ। ਉਹਨਾਂ ਨੇ ਜਿਹੜਾ ਟਵੀਟ ਕੀਤਾ, ਉਹਨਾਂ ਕਿਹਾ ਵੀ ਸਾਡੇ ਕੁਝ ਫੌਜੀ ਅਹਿਲਕਾਰ ਜਿਹੜੇ ਨੇ ਉਹ ਆਲਰੇਡੀ ਗਜ਼ਾ 'ਚ ਚਲੇ ਗਏ ਨੇ ਅਤੇ ਉੱਥੇ ਬਾਰੂਦੀ ਸੁਰੰਗਾਂ ਸਾਫ਼ ਕਰਦੇ ਹੋਏ ਉਹ ਵਫਾਤ ਪਾ ਗਏ ਨੇ, ਮਤਲਬ ਜਾਂ ਬਹਕ ਹੋ ਗਏ ਨੇ। ਅਤੇ ਉਹਨਾਂ ਨੇ ਕਿਹਾ ਕਿ ਇੱਥੇ ਉਲਮਾ ਨੇ ਐਲਾਨ ਕਰ ਰੱਖਿਆ ਵੀ ਅਸੀਂ ਉਹਨਾਂ ਦਾ ਜਨਾਜ਼ਾ ਵੀ ਨਹੀਂ ਪੜ੍ਹਨਾ। ਇਹ ਜਿਹੜੇ ਤੁਹਾਡੇ ਸਾਹਮਣੇ ਜਾਵੇਦ ਹਾਸ਼ਮੀ ਸਾਹਿਬ ਨੇ ਟਵੀਟ ਕੀਤਾ। ਹੁਣ ਅਗਰ ਇਹ ਗੱਲ ਸੱਚ ਹੈ ਵੀ ਅਸੀਂ ਪਹਿਲਾਂ ਹੀ ਤੁਰ ਪਏ ਗਜ਼ਾ ਨੂੰ, ਅਤੇ ਫਿਰ ਤਾਂ ਡਾਇਵਰਜਨ ਚਾਹੀਦੀ ਹੈ ਬੜੀ ਅਸ਼ਦ। ਦੂਜੇ ਪਾਸੇ ਤੀਰਾ ਵਾਲਾ ਜਿਹੜਾ ਮਾਮਲਾ ਉਹ ਗਲੋਂ ਨਹੀਂ ਨਿਕਲਣ ਰਿਹਾ। ਉੱਥੇ ਹੁਣ ਨਵੇਂ ਅਮਨ ਜਰਗੇ ਕਰਨ ਲੱਗੇ ਨੇ ਅਤੇ ਨਵਾਂ ਪ੍ਰੋਪੇਗੈਂਡਾ ਸ਼ੁਰੂ ਹੋਣ ਲੱਗਾ। ਸਾਡੇ ਕੋਲ ਤਾਂ ਖਬਰ ਇਹੀ ਹੈ ਵੀ ਅੱਜ ਹਫਤੇ ਵਾਲੇ ਦਿਨ ਅਮਨ ਜਰਗਾ ਨਵਾਂ ਹੋਣਾ ਹੈ ਅਤੇ ਉੱਥੇ ਜਨਾਬੇ ਵਾਲਾ ਸਾਰਾ ਦਿਨ ਸੋਸ਼ਲ ਮੀਡੀਆ ਦੇ ਉੱਤੇ ਵੀ ਪ੍ਰੋਪੇਗੈਂਡਾ ਕਰਨਾ ਉਸੇ ਮਾਮਲੇ 'ਚ ਵੀ ਅਸੀਂ ਆਪਰੇਸ਼ਨ ਨਹੀਂ ਕਰ ਰਹੇ, ਬਸ ਇਹ ਆਪੇ ਹੀ ਅੱਲਾ ਵੱਲੋਂ ਹੀ ਹੋ ਰਿਹਾ। ਲੇਕਿਨ ਅਗਰ ਹਾਸ਼ਮੀ ਸਾਹਿਬ ਦੇ ਟਵੀਟ ਨੂੰ ਵੇਖ ਲਈਏ ਔਰ ਉਹ ਖਬਰ ਅਗਰ ਦਰੁਸਤ ਹੈ ਔਰ ਵਾਕਈ ਸਾਡੇ ਉੱਥੇ ਫੌਜੀ ਅਹਿਲਕਾਰ ਚਲੇ ਗਏ ਨੇ, ਅਤੇ ਫਿਰ ਡਾਇਵਰਜਨ ਵਾਸਤੇ ਕੁਝ ਵੀ ਕਰ ਸਕਦੇ ਨੇ। 50 MPs ਜਿਹੜੇ ਨੇ ਉਹ ਕੋਈ ਸਾਈਨ ਸ਼ਾਈਨ ਕਰਕੇ ਕੋਈ ਤਹਿਰੀਕ ਵੀ ਅਦਮ ਇਤਮਾਦ ਜਮ੍ਹਾਂ ਕਰਾ ਸਕਦੇ ਨੇ। ਮੀਨ ਇੱਕ ਟਰੱਕ ਦੀ ਬੱਤੀ ਹੋਏਗੀ, ਆਵਾਮ ਸਾਰੀ ਮਸਰੂਫ ਹੋ ਜਾਏਗੀ, ਉਸ ਤੋਂ ਬਾਅਦ ਉਹ ਸਾਰੇ MPs ਜਿਹੜੇ ਨੇ ਉਹ ਕਿਸੇ ਦਿਨ ਮਰੀਮ ਸਾਹਿਬਾ ਨਾਲ ਮਿਲ ਲੈਣਗੇ ਔਰ ਇਹ ਖਬਰ ਆਏਗੀ ਜਨਾਬ ਸਾਰੇ ਇਖਤਲਾਫਾਤ ਖਤਮ ਹੋ ਗਏ, ਮਾਮਲਾ ਸੈੱਟ ਹੋ ਗਿਆ। ਠੀਕ ਹੈ ਨਾ? ਅਤੇ ਇਹ ਇਹਨਾਂ ਦਾ ਇੱਕ ਡਾਇਵਰਜਨ ਟੈਕਨੀਕ ਹੋ ਸਕਦੀ ਹੈ, ਕਿਉਂਕਿ ਇਸ ਵੇਲੇ ਸਾਨੂੰ ਬਾਕੀ ਤਾਂ ਕੋਈ ਇਹੋ ਜਿਹੀ ਸੂਰਤ ਹਾਲ ਲੱਗ ਨਹੀਂ ਰਹੀ। ਲੇਕਿਨ ਇਹ ਖਬਰ ਕਿਉਂਕਿ ਜ਼ਾਹਿਦ ਗੁਸ਼ਕੂਰੀ ਸਾਹਿਬ ਨੇ ਪਕਾਨਾ ਪਾੜ ਕਿਸਮ ਦੀ ਖਬਰ ਤੁਹਾਡੇ ਸਾਹਮਣੇ ਰੱਖੀ ਸੀ, ਉਹਦੇ 'ਤੇ ਤਜਜ਼ੀਆ ਕਰਨਾ ਬੜਾ ਜ਼ਰੂਰੀ ਹੈ। ਅੱਛਾ, ਜਿਹੜੀ ਇਮਰਾਨ ਖਾਨ ਸਾਹਿਬ ਦੀ ਸਿਹਤ ਨਾਲ ਰਿਲੇਟਡ ਹੈ ਸਾਰੀ ਚੀਜ਼, ਉਹ ਅਸੀਂ ਉਰਦੂ ਵੀਲੌਗ ਤਕਰੀਬਨ ਪਹਿਲੇ 20 ਮਿੰਟ ਤਫਸੀਲ 'ਚ ਉੱਥੇ ਗੱਲ ਕੀਤੀ ਹੈ, ਹਰ ਚੀਜ਼ ਉਹਦੇ 'ਚ ਡਿਸਕਸ ਕੀਤੀ ਹੈ। ਡਾਕਟਰ ਆਸਿਮ ਸਾਹਿਬ ਜਿਹੜੇ ਨੇ, ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਕਿ ਪਿਮਸ ਦੇ ਵਿੱਚ ਸਪੈਸ਼ਲਿਸਟ ਹੀ ਕੋਈ ਨਹੀਂ ਹੈਗਾ ਜਿਹੜਾ ਉਸ ਬਿਮਾਰੀ ਦਾ ਇਲਾਜ ਕਰੇ, ਅਤੇ ਖਾਨ ਸਾਹਿਬ ਦਾ ਇਲਾਜ ਪਿਮਸ 'ਚ ਕਿਵੇਂ ਕਰਵਾ ਦਿੱਤਾ। ਮਹਿਮੂਦ ਅਚਕਜ਼ਈ ਸਾਹਿਬ ਨੇ ਕਿਹਾ ਵੀ ਇਹ ਸਾਰੀ ਡਾਇਵਰਜਨ ਹੈ, ਇਹਦੇ 'ਤੇ ਤਵੱਜੋ ਨਾ ਦਿਓ, ਤਵੱਜੋ 8 ਫਰਵਰੀ 'ਤੇ ਦਿਓ। ਹੋਰ ਵੀ ਜਿੰਨੇ ਮਾਮਲਾਤ ਨੇ ਇਮਰਾਨ ਖਾਨ ਸਾਹਿਬ ਦੀ ਬਿਮਾਰੀ ਨਾਲ ਰਿਲੇਟਡ ਔਰ ਅੱਗੋਂ PTI ਨੂੰ ਕੀ ਕਰਨਾ ਚਾਹੀਦਾ, ਉਹ ਪਹਿਲੇ 20 ਮਿੰਟ ਅਸੀਂ ਬੜੀ ਤਫਸੀਲ ਨਾਲ ਉੱਥੇ ਡਿਸਕਸ਼ਨ ਕੀਤੀ ਹੈ, ਉਹ ਜ਼ਰੂਰ ਸੁਣੋ। ਉੱਥੇ ਵਾਕਿਆ ਵੀ ਸੁਣਾਇਆ ਹੈ ਕਿ ਜਿਸ ਵੇਲੇ ਇਮਰਾਨ ਖਾਨ ਸਾਹਿਬ ਵਜ਼ੀਰ ਆਜ਼ਮ ਸਨ ਅਤੇ ਬੁਜ਼ਦਾਰ ਸਾਹਿਬ ਨੂੰ ਅਤੇ ਮੈਨੂੰ ਉਹਨਾਂ ਦੀ ਖਸੂਸੀ ਹਦਾਇਤ ਸੀ ਕਿ ਜਿਹੜੇ ਬੁਨਿਆਦੀ ਹਕੂਕ ਨੇ ਨਵਾਜ਼ ਸ਼ਰੀਫ ਸਾਹਿਬ ਦੇ, ਸਿਆਸੀ ਇਖਤਲਾਫ ਆਪਣੀ ਜਗ੍ਹਾ 'ਤੇ, ਉਹ ਉਹਨਾਂ ਨੂੰ ਮਿਲਣੇ ਚਾਹੀਦੇ ਨੇ, ਉਹਨਾਂ ਦਾ ਇਲਾਜ ਭਰਪੂਰ ਤਰੀਕੇ ਨਾਲ ਹੋਣਾ ਚਾਹੀਦਾ ਹੈ। ਉਹਨਾਂ ਦੀ ਇੰਸਟਰਕਸ਼ਨ ਤੋਂ ਬਾਅਦ ਅਸੀਂ ਪੂਰਾ ਇੰਤਜ਼ਾਮ ਕੀਤਾ ਔਰ ਮੈਂ ਡਾਕਟਰਸ ਦਾ ਇੱਕ ਪੂਰਾ ਬੋਰਡ ਲੈ ਕੇ ਜੇਲ੍ਹ ਦੇ ਵਿੱਚ ਖੁਦ ਗਿਆ ਔਰ ਇੱਕ ਤੋਂ ਜ਼ਿਆਦਾ ਵਾਰੀ ਗਿਆ ਔਰ ਮੀਆਂ ਸਾਹਿਬ ਦੇ ਨਾਲ ਮੇਰੀ ਬੜੀ ਡਿਟੇਲ ਉੱਥੇ ਮੁਲਾਕਾਤਾਂ ਹੋਈਆਂ ਡਾਕਟਰਸ ਦੀ ਮੌਜੂਦਗੀ ਦੇ ਵਿੱਚ। ਫਿਰ ਉਸ ਤੋਂ ਬਾਅਦ ਆਪਣੇ ਮੁਜੀਬੁਰ ਰਹਿਮਾਨ ਸ਼ਾਮੀ ਸਾਹਿਬ ਵੀ ਇੱਕ ਵਾਰੀ ਮੇਰੇ ਨਾਲ ਗਏ, ਬੜੇ ਸੀਨੀਅਰ ਜਰਨਲਿਸਟ ਨੇ, ਉਹ ਵੀ ਸਾਡੀ ਇਕੱਠੀ ਮੁਲਾਕਾਤ ਹੋਈ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਨਵਾਜ਼ ਸ਼ਰੀਫ ਸਾਹਿਬ ਨੂੰ ਵੀ ਸਾਰਾ ਕੁਝ ਭੁੱਲ ਗਿਆ ਅਤੇ ਆਸਿਮ ਮੁਨੀਰ ਸਾਹਿਬ ਨੂੰ ਤਾਂ ਖੈਰ ਰੱਬ ਭੁੱਲਿਆ, ਉਹਨਾਂ ਨੂੰ ਇਹ ਗੱਲਾਂ ਕਿਹੜੀਆਂ ਨੇ। ਉਹ ਪੂਰਾ ਵਾਕਿਆ ਮੈਂ ਅੱਜ ਦੇ ਉਰਦੂ ਵੀਲੌਗ 'ਚ ਸੁਣਾਇਆ ਹੈ, ਉਹ ਜ਼ਰੂਰ ਸੁਣੋ। ਅੱਛਾ ਜੀ, ਖੈਰ ਅੱਗੇ ਚੱਲਨੇ। ਇਹ ਤਾਂ ਸਾਰਾ ਕੁਝ ਹੁਣ ਹੋ ਗਿਆ ਕਿ ਅਗਰ ਵਾਕਈ ਉੱਥੇ ਅਸੀਂ ਇਹ ਸਾਰੇ ਕੰਮ ਕੀਤੇ ਨੇ ਅਤੇ ਫਿਰ ਕੀ ਕੀਤਾ ਜਾ ਸਕਦਾ। ਅੱਛਾ ਜੀ, ਇਹ ਕੱਲ੍ਹ 30 ਜਨਵਰੀ ਸੀ। ਕੱਲ੍ਹ ਦੇ ਦਿਨ ਹੀ
ਬਿਲਕੁਲ ਤੁਸੀਂ ਇਹ ਕਹੋ ਕਿ ਮੇਰਾ ਖਿਆਲ ਕੱਲ੍ਹ 30 ਜਨਵਰੀ ਪਿਛਲੇ ਸਾਲ ਦੀ ਗੱਲ ਹੈ, ਜਿਸ ਵੇਲੇ ਜੈਂਟਰੀ ਬੀਚ ਪਾਕਿਸਤਾਨ ਆਏ ਸਨ ਤੇ ਉਹਨਾਂ ਕਿਹਾ ਸੀ ਕਿ ਮਲਟੀ ਬਿਲੀਅਨ ਡਾਲਰ ਦੀ ਮੈਂ ਇੱਥੇ ਇਨਵੈਸਟਮੈਂਟ ਕਰਨੀ ਹੈ। ਪਾਗਲ ਬਣਾਇਆ ਸੀ ਸਾਰਿਆਂ ਨੂੰ, ਯਾਦ ਹੋਏਗਾ ਤੁਹਾਨੂੰ ਪਾਕਿਸਤਾਨੀਆਂ ਨੂੰ। ਔਰ ਉਸ ਤੋਂ ਬਾਅਦ ਨਾ ਜੈਂਟਰੀ ਬੀਚ ਆਇਆ, ਨਾ ਇਨਵੈਸਟਮੈਂਟ ਆਈ। ਚਲੋ ਕੋਈ ਬੀਚ ਵਾਸਤੇ ਕੋਈ ਕੱਛਾ ਕੁੱਛਾ ਹੀ ਦੇ ਦਿੰਦੇ, ਮੀਨ ਕੋਈ ਨਿੱਕਰ ਸ਼ਿੱਕਰ ਦੇ ਦਿੰਦੇ ਲੋਕਾਂ ਨੂੰ, ਪਾ ਕੇ ਲੋਕੀ ਨਾ ਲੈਂਦੇ। ਉਹਨਾਂ ਨੇ ਉਹ ਵੀ ਕੋਈ ਸ਼ੈ ਨਹੀਂ ਦਿੱਤੀ ਤੇ ਇਨਵੈਸਟਮੈਂਟ ਕੋਈ ਨਹੀਂ ਹੋਈ। ਜਿਹੜੇ ਚਾਚਾ ਜੀ ਨੇ ਸਪਾਰਕਲ ਛੋਟੂ, ਉਹਨਾਂ ਨੇ ਨਵੀਂ ਗੱਲ ਕੀਤੀ ਹੈ। ਉਹਨਾਂ ਨੇ ਆਖਿਆ ਕਿ ਜੀ ਮੈਂ ਔਰ ਆਰਮੀ ਚੀਫ ਕਈ ਮੁਲਕਾਂ 'ਚ ਮੰਗਣ ਗਏ ਸਾਂ ਕਿ ਸਾਡਾ ਜਿਹੜਾ ਗੈਪ ਹੈ IMF ਦੇ ਲੋਨ ਦੇ ਨਾਲ, ਉਹਨੂੰ ਫਿਲ ਕਰ ਦਿਓ। ਉਹ ਮੁਲਕਾਂ ਨੇ ਫਿਲ ਕੀਤਾ, ਉਹਨਾਂ ਦੀ ਮਿਹਰਬਾਨੀ ਹੈ। ਲੇਕਿਨ ਉਹ ਜਦੋਂ ਫਿਲ ਕਰਦੇ ਨੇ ਤਾਂ ਸਾਡਾ ਫਿਰ ਸਿਰ ਵੀ ਥੱਲੇ ਹੁੰਦਾ ਹੈ, ਸਾਨੂੰ ਕੰਪਰੋਮਾਈਜ਼ ਵੀ ਕਰਨੇ ਪੈਂਦੇ ਨੇ ਤੇ ਉਹਨਾਂ ਦੇ ਜਾਇਜ਼ ਔਰ ਨਾਜਾਇਜ਼ ਮੁਤਾਲਬਾਤ ਵੀ ਸਾਨੂੰ ਮੰਨਣੇ ਪੈਂਦੇ ਨੇ। ਹੁਣ ਹਾਸ਼ਮੀ ਸਾਹਿਬ ਦਾ ਟਵੀਟ, ਤੀਰਾ ਦਾ ਆਪਰੇਸ਼ਨ, ਅੱਗੋਂ ਈਰਾਨ ਦੇ ਉੱਤੇ ਹਮਲੇ ਕਰਨ ਦੀ ਸਦਰ ਟਰੰਪ ਦੀ ਹੁਣ ਨਵੀਂ ਜਿਹੜੀ ਡਰੌਪ ਸਾਈਟ ਨੇ ਸਟੋਰੀ ਰਿਲੀਜ਼ ਕੀਤੀ। ਇਸ ਤੋਂ ਪਹਿਲੇ ਬੜੇ ਜਰੀਦੇ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮ, ਉਹ ਵੀ ਸਾਰੇ ਲਿਖ ਚੁੱਕੇ ਨੇ ਕਿ ਈਰਾਨ ਦੇ ਉੱਤੇ ਹਮਲਾ ਇਸ ਵੇਲੇ ਜੋ ਸੂਰਤ ਹਾਲ ਹੈ ਉਹਦੇ ਵਿੱਚ ਲੱਗ ਰਿਹਾ ਕਿ ਟਰੰਪ ਇੰਤਜ਼ਾਮੀਆ ਨੇ ਫੈਸਲਾ ਕਰ ਲਿਆ ਤੇ ਹੁਣ ਉਹ ਇਹ ਇਨਐਵਿਟੇਬਲ ਹੈ। ਤੇ ਹੁਣ ਇਸ ਸੂਰਤ ਹਾਲ ਦੇ ਵਿੱਚ ਡਰੌਪ ਸਾਈਟ ਵੀ ਇਹ ਕਹਿੰਦਾ ਹੈ ਕਿ ਉਹਨਾਂ ਨੇ ਤਕਰੀਬਨ ਫੈਸਲਾ ਕਰ ਲਿਆ, ਹੁਣ ਹਮਲਾ ਹੋਣਾ ਹੈ। ਔਰ ਉਹਨਾਂ ਨੇ ਜਿਹੜੇ ਮਿਡਲ ਈਸਟ ਮੁਲਕ ਨੇ ਉਹਨਾਂ ਨੂੰ, ਮੀਨ ਜਿਹੜੇ ਲਾਗੇ ਚਾਗੇ ਈਰਾਨ ਦੇ ਮੁਲਕ ਨੇ, ਉਹਨਾਂ ਨੂੰ ਵੀ ਸਾਰਿਆਂ ਨੂੰ ਕਿਹਾ ਵੀ ਤਗੜੇ ਹੋ ਜਾਓ, ਅਸੀਂ ਈਰਾਨ ਦੇ ਉੱਤੇ ਹਮਲਾ ਕਰਨ ਲੱਗੇ। ਇਸ ਸੂਰਤ ਹਾਲ ਦੇ ਵਿੱਚ ਆਪੇ ਹੀ ਸੋਚ ਲਓ ਤੁਸੀਂ ਕਿ ਜੋ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਜਿਹੜੀ ਅੱਜ ਤਕਰੀਰ ਕੀਤੀ ਹੈ, ਉਹਦਾ ਮਕਸਦ ਫਿਰ ਕਿਤੇ ਇਹ ਤਾਂ ਨਹੀਂ ਵੀ ਤੁਹਾਨੂੰ ਸਾਨੂੰ ਸਾਰਿਆਂ ਨੂੰ ਤਿਆਰ ਕਰ ਰਹੇ ਨੇ ਵੀ ਬਈ ਤਗੜੇ ਹੋ ਜਾਓ, ਸਾਡੇ 'ਤੇ ਨਾ ਰਹਿਣਾ, ਧਿਆਨ ਨਾ ਰਹਿਣਾ, ਅਸੀਂ ਇਹ ਸਾਰਾ ਕੰਮ ਜਿਹੜਾ ਉਹ ਕਰਨਾ ਜੇ, ਤੇ ਬਾਅਦ ਦੇ ਵਿੱਚ ਨਾ ਕਹਿਣਾ ਵੀ ਅਸੀਂ ਇਹ ਸਾਰਾ ਕੰਮ ਕਿਉਂ ਕੀਤਾ। ਤੇ ਮੇਰਾ ਖਿਆਲ ਹੈ ਉਹ ਸਾਨੂੰ ਤਗੜਾ ਕਰ ਰਹੇ ਨੇ, ਤਿਆਰ ਕਰ ਰਹੇ ਨੇ। ਉਹ ਦੱਸ ਰਹੇ ਨੇ ਵੀ ਅਸੀਂ ਉੱਥੇ ਵਾਅਦੇ ਵਈਦ ਕਰ ਆਏ ਹਾਂ, ਅਸੀਂ ਉੱਥੇ ਦਿੱਲੀ ਲੁਟਾ ਆਏ ਹਾਂ ਤੇ ਅਸੀਂ ਹੁਣ ਉਹ ਸਭ ਕੁਝ ਕਰਾਂਗੇ ਜੋ ਸਾਨੂੰ ਆਖਿਆ ਜਾਏਗਾ। ਇਸ ਸਟੇਟਮੈਂਟ ਦਾ ਇਹੀ ਅਸੀਂ ਮਤਲਬ ਸਮਝ ਸਕਦੇ। ਬਾਹਰ ਲੱਗੇ ਚੱਲਨੇ ਜੀ। ਅਗਲੀ ਖਬਰ ਜਿਹੜੀ ਹੈ ਉਹ ਸ਼ੌਹਰ ਹੱਕ ਮਹਿਰ ਦੇ ਵਿੱਚ ਲਿਖੀ ਹਰ ਚੀਜ਼ ਅਹਿਲੀਆ ਨੂੰ ਅਦਾ ਕਰਨ ਦਾ ਪਾਬੰਦ ਹੈ। ਚੀਫ ਜਸਟਿਸ ਯਾਹਿਆ ਅਫਰੀਦੀ ਸਾਹਿਬ ਨੇ ਫੈਸਲਾ ਕੀਤਾ। ਚੌਧਰੀ ਗੁਲਾਮ ਹੁਸੈਨ ਸਾਹਿਬ ਦਾ ਸਾਨੂੰ ਉਹ ਕੰਮ ਯਾਦ ਆ ਗਿਆ, ਉਹ ਜਿਹੜਾ ਉਹਨਾਂ ਇੱਕ ਲਤੀਫਾ ਸੁਣਾਇਆ ਸੀ। ਪੂਰਾ ਤਾਂ ਮੈਂ ਨਹੀਂ ਸੁਣਾ ਸਕਦਾ ਕਿਉਂਕਿ ਫਿਰ ਅੱਗੋਂ ਸਾਡੇ ਫੈਮਲੀਆਂ ਬੈਠ ਕੇ ਦੇਖ ਰਹੀਆਂ ਹੁੰਦੀਆਂ ਨੇ ਵੀਲੌਗ, ਲੇਕਿਨ ਜਿੰਨਾ ਕੁ ਸੁਣਾ ਸਕਦੇ ਉਹ ਦੱਸ ਦਿੰਦੇ। ਉਹਨਾਂ ਨੇ ਇੱਕ ਵਾਰੀ ਆਪਣਾ ਇਲੈਕਸ਼ਨ ਟਰਾਂਸਮਿਸ਼ਨ ਦੇ ਵਿੱਚ ਇੱਕ ਲਤੀਫਾ ਸੁਣਾਇਆ ਸੀ। ਉਹਦੇ 'ਚ ਉਹਨਾਂ ਨੇ ਇਹ ਕਿਹਾ ਸੀ ਵੀ ਇੱਕ ਪਹਿਲਵਾਨ, ਉਹਦੀ ਸ਼ਾਦੀ ਹੋ ਗਈ ਤੇ ਉਹ ਜਿਸ ਵੇਲੇ ਬੇਗਮ ਸਾਹਿਬਾ ਦੇ ਕੋਲ ਗਿਆ ਸ਼ਾਦੀ ਵਾਲੀ ਰਾਤ, ਤੇ ਉਹਨਾਂ ਨੇ, ਇਹ ਚੌਧਰੀ ਸਾਹਿਬ ਨੇ ਟਰਾਂਸਮਿਸ਼ਨ ਦੇ ਵਿੱਚ ਸੁਣਾਇਆ ਸੀ, ਉੱਥੇ ਬੈਠੇ ਹੋਏ ਸਨ ਕਾਸ਼ਫ ਅਬਾਸੀ ਸਾਹਿਬ, ਉਹਨਾਂ ਦੀ ਬੇਗਮ ਮਹਿਰ ਅਬਾਸੀ ਸਾਹਿਬਾ, ਉੱਥੇ ਮਾਰੀਆ ਮੇਮਨ ਸਾਹਿਬਾ ਬੈਠੇ ਸਨ, ਖਾਵਰ ਘੁੰਮਣ ਸਾਹਿਬ ਬੈਠੇ ਸਨ, ਹੋਰ ਵੀ ਬਦਾਮੀ ਸਾਹਿਬ, ਜੈਦ ਕਿਸਮ ਦੇ ਲੋਕ ਉੱਥੇ ਬੈਠੇ ਸਨ ਸਾਰੇ। ਤੇ ਉਹਨਾਂ ਦੀ ਮੌਜੂਦਗੀ ਚੌਧਰੀ ਸਾਹਿਬ ਨੇ ਲਤੀਫਾ ਸੁਣਾਇਆ ਸੀ। ਉਹਨਾਂ ਨੇ ਕਿਹਾ ਕਿ ਉਹ ਜਿਸ ਵੇਲੇ ਪਹਿਲਵਾਨ ਸਾਹਿਬ ਬੇਗਮ ਕੋਲ ਗਏ ਤੇ ਉਹਨਾਂ ਕਮਰੇ ਦੇ ਵਿੱਚ ਇੱਧਰੋਂ ਉੱਧਰ ਉਹਨਾਂ ਡੰਡ ਬੈਠਕਾਂ ਮਾਰਦੇ ਰਹੇ। ਤੇ ਉਹਨਾਂ ਦੀ ਬੇਗਮ ਨੇ ਥੋੜ੍ਹੀ ਦੇਰ ਤੋਂ ਬਾਅਦ ਕਿਹਾ ਵੀ ਪਹਿਲਵਾਨ ਸਾਹਿਬ, ਤੁਹਾਡੇ ਕੋਲ ਹੋਰ ਵੀ ਫਰਾਈਜ਼ ਨੇ, ਇਹ ਡੰਡ ਬੈਠਕਾਂ ਕੱਲੀਆਂ ਤੇ ਤੁਹਾਡੇ ਫਰਜ਼ ਦੇ ਵਿੱਚ ਸ਼ਾਮਿਲ ਨਹੀਂ ਹੈ। ਤੇ ਉਹੀ ਅੱਜ ਅਸੀਂ ਇੱਥੇ ਲਤੀਫਾ ਸਾਨੂੰ ਦੁਬਾਰਾ ਯਾਦ ਆ ਗਿਆ ਜੋ ਜਸਟਿਸ ਅਫਰੀਦੀ ਆਪਣੀ ਮੌਕਰੀ ਕਰ ਰਹੇ ਨੇ। ਇੱਕ ਮਾਜ਼ਰਤ, ਬਹੁਤ ਮਾਜ਼ਰਤ ਜਸਟਿਸ ਸਾਹਿਬ, ਲੇਕਿਨ ਇੱਕ ਆਪਣੇ ਦਫ਼ਤਰ ਨੂੰ ਇੰਝ ਹੀ ਬਣਾਤਾ ਜੀ ਜਿਵੇਂ ਕੋਈ, ਮੇਰਾ ਮਤਲਬ ਸਰਕਸ ਹੋਵੇ ਜਾਂ ਕੋਈ ਮਜ਼ਾਈਆ, ਕੋਈ ਮਸਖਰਿਆਂ ਦੇ ਬਹਿਣ ਦੀ ਜਗ੍ਹਾ ਹੋਵੇ। ਮਾਜ਼ਰਤ ਨਾਲ ਮਤਲਬ ਇਹ ਤਾਂ ਇਸਲਾਮ 1400 ਸਾਲ ਪਹਿਲੇ ਡਿਸਾਈਡ ਕਰ ਗਏ ਨੇ, ਡਿਫਾਈਨ ਕਰ ਗਏ ਨੇ। ਇਹ ਜਿਹੜੇ ਕੰਮ ਤੁਹਾਨੂੰ ਅੱਜ ਕਰਨ ਦੇ ਨੇ, ਜਿਹੜੇ ਫੈਸਲੇ ਤੁਹਾਡੇ ਸਾਹਮਣੇ ਅੱਜ ਨੇ, ਇਹ ਤਾਂ ਪੁਰਾਣੇ ਫੈਸਲੇ ਹੋਏ ਨੇ, ਉਹਨਾਂ ਨੂੰ ਇੰਪਲੀਮੈਂਟ ਕਰ ਦਿਓ। ਬਾਈ ਇੱਕ ਲਾਈਨ 'ਚ ਕਰੋ, ਜੋ ਇਸਲਾਮ ਦਾ ਫੈਸਲਾ ਹੈ ਉਹੀ ਇੱਥੇ ਫੈਸਲਾ ਹੈ। ਕਿਉਂਕਿ ਨਿਕਾਹ ਜੋ ਇਸਲਾਮ ਦੇ ਤਹਿਤ ਕਰਦੇ ਹੋ, ਜਾਂ ਤਾਂ ਨਿਕਾਹ ਜਾ ਕੇ ਤੁਸੀਂ ਕਿਸੇ ਹੋਰ ਮਜ਼ਹਬ ਦੇ ਤਹਿਤ ਕਰਦੇ ਹੋ, ਉਹ ਤਾਂ ਫਿਰ ਜਦੋਂ ਇੱਥੇ ਨਿਕਾਹ ਤੁਸੀਂ ਇਸਲਾਮ ਦੇ ਤਹਿਤ ਹੱਕ ਮਹਿਰ ਔਰ ਸਾਰੀਆਂ ਗੱਲਾਂ ਤਾਂ ਇਸਲਾਮੀ ਨੇ ਨਾ, ਤਾਂ ਉੱਤੇ ਫੈਸਲਾ ਵੀ ਇਸਲਾਮ ਦਾ ਹੀ ਹੋਣਾ ਹੈ। ਤੇ ਇਹ ਤੁਸੀਂ ਨਵਾਂ ਕਿਹੜਾ ਕੋਈ ਪਹੀਆ ਆਜ਼ਾਦ ਕੀਤਾ ਨਵਾਂ, ਲੇਕਿਨ ਜਿਹੜੇ ਤੁਹਾਡੇ ਕਰਨ ਦੇ ਕੰਮ ਨੇ ਉਹ ਨਹੀਂ ਕਰਦੇ ਤੇ ਬਸ ਡੰਡ ਬੈਠਕਾਂ ਮਾਰ ਰਹੇ ਨੇ। ਜਿਹੜੇ ਤੁਹਾਡੇ ਫਰਾਈਜ਼ ਨੇ ਉਹ ਨਹੀਂ ਤੁਸੀਂ ਪੂਰੇ ਕਰਦੇ। ਅੱਛਾ ਜੀ, ਅੱਗੇ ਚੱਲਦੇ। ਇਸ ਵੇਲੇ ਤਜਜ਼ੀਏ ਇਹ ਹੋ ਰਹੇ ਨੇ ਕਿ ਅਸੀਂ ਜਨਾਬ ਸ਼ਹਿਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਟਰੰਪ ਨੂੰ ਅੱਖ ਮਾਰ ਲੈਂਦੇ ਨੇ, ਤੇ ਅੱਖ ਮਾਰਨ ਦੇ ਚੱਕਰ ਦੇ ਵਿੱਚ ਦੇਖ ਹੀ ਲਓ ਵੀ ਉਹਨਾਂ ਨੇ ਅੱਗੋਂ ਸਾਨੂੰ ਕੀ ਮਾਰਿਆ। ਅਸੀਂ ਤਾਂ ਅੱਖ ਮਾਰੀ ਹੈ, ਉਹਨਾਂ ਨੇ ਅੱਗੋਂ ਕੀ ਮਾਰਿਆ ਉਹ ਤੁਹਾਡੇ ਸਾਹਮਣੇ। ਮਤਲਬ ਥੱਪੜ ਤਾਂ ਨਹੀਂ ਮਾਰਿਆ, ਲੇਕਿਨ ਇਹ ਜੋ ਕੁਝ ਸਾਡੇ ਕੋਲ ਕਰਵਾ ਰਹੇ ਨੇ। ਔਰ ਜੋ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕਿਹਾ ਵੀ ਜਦੋਂ ਪੈਸੇ ਲੈ ਲਈਏ ਤੇ ਫਿਰ ਵਾਅਦੇ ਵਈਦ ਕਰਨੇ ਪੈਂਦੇ ਨੇ ਤੇ ਡਿਮਾਂਡਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ। ਲਾਹੌਰ 'ਚ ਜੋ ਕੁਝ ਹੋਇਆ, ਡਰਾਮਾ ਜਿਹੜਾ ਇਨਕਸ਼ਾਫ ਹੋਇਆ, ਮਰੀਮ ਸਾਹਿਬਾ ਨੇ ਦਫ਼ਤਰ ਦੇ ਵਿੱਚ ਮੀਟਿੰਗ ਕਰਨ ਦੀ ਬਜਾਏ ਡਰਾਮਾ ਕਰਨ ਵਾਸਤੇ ਲਾਹੌਰ ਏਅਰਪੋਰਟ ਦੇ ਉੱਤੇ, ਜਿਹੜਾ 10 ਮਿੰਟ ਦੂਰ ਹੈ ਸਿਰਫ ਦਫ਼ਤਰ ਤੋਂ, ਉੱਥੇ ਸਾਰਿਆਂ ਨੂੰ ਬੁਲਾ ਕੇ ਉਹ ਡਰਾਮਾ ਕੀਤਾ ਕਿ ਬੜੀ ਅਸ਼ਦ ਮੈਂ ਮੀਟਿੰਗ ਕਰ ਰਹੀ ਹਾਂ, ਮੈਂ ਏਅਰਪੋਰਟ 'ਤੇ ਹੀ ਕਰ ਰਹੀ ਹਾਂ। ਦੱਸੋ ਹੈ ਕੋਈ ਗੱਲ ਕਰਨ ਦੀ? ਕਿ ਤੁਸੀਂ ਪੱਖਰ ਤੋਂ ਆ ਗਏ ਹੋ, ਲਾਹੌਰ ਉਤਰੇ ਹੋ ਜਹਾਜ਼ ਤੋਂ, ਇਹ ਪੱਖਰ ਇਹ ਗਏ ਹੋਣੇ ਨੇ, ਡੈਫੀਨੇਟਲੀ ਪੱਖਰ ਇਹ ਹੈਲੀਕਾਪਟਰ 'ਤੇ। ਉਹਦਾ ਤਰੀਕਾ ਇਹ ਹੁੰਦਾ ਜੇ ਕਿ ਮੁਲਤਾਨ ਏਅਰਪੋਰਟ ਹੈਗਾ,
ਮੁਲਤਾਨ ਤੱਕ ਇਹ ਜਹਾਜ਼ 'ਤੇ ਜਾਂਦੇ ਨੇ ਔਰ ਉੱਥੋਂ ਹੈਲੀਕਾਪਟਰ ਪਹਿਲਾਂ ਹੀ ਮੁਲਤਾਨ ਪਹੁੰਚਿਆ ਹੁੰਦਾ ਹੈ, ਉਹ ਇਹਨਾਂ ਨੂੰ ਉਡਾ ਕੇ ਪੱਖਰ ਲੈ ਕੇ ਜਾਂਦਾ ਹੈ ਅਤੇ ਉੱਥੋਂ ਪੱਖਰ ਤੋਂ ਜਾਂ ਇਹ ਮੀਆਂ ਵਾਲੀ, ਦੂਸਰਾ ਤਰੀਕਾ ਇਹ ਹੈ ਕਿ ਮੀਆਂ ਵਾਲੀ 에ਅਰਬੇਸ ਦੇ ਉੱਤੇ ਇਹਨਾਂ ਦਾ ਜਹਾਜ਼ ਉਤਰਿਆ ਅਤੇ ਉੱਥੋਂ ਹੈਲੀਕਾਪਟਰ 'ਤੇ ਪੱਖਰ ਗਏ, ਫਿਰ ਇਸੇ ਤਰੀਕੇ ਨਾਲ ਵਾਪਸ ਆਏ ਪੱਖਰ ਤੋਂ ਮੀਆਂ ਵਾਲੀ ਤੋਂ ਲਾਹੌਰ। ਔਰ 10 ਮਿੰਟ ਇਹਨਾਂ ਕੋਲ ਨਹੀਂ ਸੀ ਹੈਗੇ ਕਿ ਇਹ ਆਪਣੇ ਦਫ਼ਤਰ ਜਾ ਕੇ, ਜਿੱਥੇ ਮੀਟਿੰਗਸ ਹੋ ਸਕਦੀਆਂ ਸਨ, ਸਾਰੇ ਉੱਥੇ ਬੈਠੇ, ਸਾਰਾ ਸਟਾਫ ਉੱਥੇ ਬੁਲਾਇਆ, ਕੈਮਰੇ ਲਾਏ, ਰਾਜਨੀਤੀ ਫਿਲਮ ਦੀ ਉੱਥੇ ਸ਼ੂਟਿੰਗ ਹੋਈ ਅਤੇ ਬੜਾ ਹੀ ਘਟੀਆ ਕਿਸਮ ਦੀ ਸਾਰੀ ਉਹ ਐਕਟਿੰਗ ਸੀ। ਆਖਿਆ ਮੈਂ ਇਹਨੂੰ ਫਾਰਗ ਕਰ ਦੇਣਾ, ਇਹਨੂੰ ਕਰ ਦੇਣਾ, ਆਖਰ ਦੇ ਉੱਤੇ ਉਹ ਠੇਕੇਦਾਰ, ਕਿਉਂਕਿ ਮਰੀਮ ਨਵਾਜ਼ ਅਤੇ ਠੇਕੇਦਾਰ ਇਹੀ ਗੱਲ ਰਹਿ ਗਈ ਆਖਰ ਦੇ ਉੱਤੇ। ਉਹ ਠੇਕੇਦਾਰ ਜਿਹੜਾ ਉਹਨੂੰ ਫੜ ਕੇ ਜੇਲੇ ਦੇ ਦਿੱਤਾ, ਉਹ ਕਿਉਂਕਿ ਜ਼ਾਹਿਰ ਹੈ ਨਾ ਸਾਰਿਆਂ 'ਚੋਂ ਮਾੜਾ ਉਹੀ ਸੀ। DC ਵੀ ਬਚ ਗਿਆ, ਕਮਿਸ਼ਨਰ ਵੀ ਬਚ ਗਿਆ। ਉਹ ਜਿਹੜੇ ਪੁਲਿਸ ਵਾਲਿਆਂ ਨੇ, ਹੁਣ ਉਹ ਮੁੰਡੇ ਦਾ ਬਿਆਨ ਆ ਗਿਆ ਜਿਹੜਾ ਉਸ ਖਾਤੂਨ, ਬਦਨਸੀਬ ਖਾਤੂਨ ਔਰ ਬੱਚੀ ਜਿਹੜੇ ਡੁੱਬ ਕੇ ਵਿਚਾਰੀਆਂ ਮਰ ਗਏ ਨੇ, ਮਾਂ ਧੀ। ਹੁਣ ਪਤਾ ਲੱਗਾ ਕਿ ਉਹ ਮਾਂ ਜਿਹੜੀ ਸੀ, ਖਾਤੂਨ ਜਿਹੜੇ ਸਨ ਉਹ ਹਾਮਲਾ ਵੀ ਸਨ, ਮਤਲਬ 3 ਜਾਨਾਂ ਗਈਆਂ ਨੇ। ਉਹ ਜਿਹੜਾ ਘਰ ਵਾਲਾ ਸੀ ਉਸ ਖਾਤੂਨ ਦਾ, ਉਹਨੂੰ ਚਪੇੜਾਂ ਮਾਰਦੇ ਰਹੇ, ਉਹਨੂੰ ਆਂਦੇ ਰਹੇ ਤੂੰ ਬੇਗਮ ਆਪਣੀ ਆਪ ਕਤਲ ਕੀਤੀ ਹੈ, ਤੇਰੇ ਉਹਦੇ ਨਾਲ ਨਜਾਇਜ਼ ਤਲਕਾਤ ਨੇ, ਆਪਣੇ ਗਲਤ ਤਲਕਾਤ ਸਨ ਤੇਰੇ ਉਹਦੇ ਨਾਲ। ਔਰ ਉਸ ਤੋਂ ਬਾਅਦ ਉਹਨਾਂ ਨੂੰ ਇਹ ਕਹਿੰਦੇ ਰਹੇ ਨੇ ਕਿ ਤੂੰ ਝੂਠ ਬੋਲ ਰਿਹਾ, ਤੂੰ ਤਾਂ ਬੇਗਮ ਨੂੰ ਨਾਲ ਹੀ ਨਹੀਂ ਲੈ ਕੇ ਆਇਆ। ਇਸ ਤਰ੍ਹਾਂ ਦੇ ਕੰਮ, ਚਪੇੜਾਂ ਮਾਰਦੇ ਰਹੇ ਨੇ ਥਾਣੇ 'ਚ। ਉਹ ਜਿਹੜੇ ਸਾਰੇ ਮਾਰਦੇ ਰਹੇ ਨੇ, ਇੱਕ SP ਸੀ ਬਿਲਾਲ, ਦੂਸਰੇ ਸਾਰੇ, ਕਿਸੇ ਨੂੰ ਬਾਜੀ ਨੇ ਹੱਥ ਨਹੀਂ ਲਾਇਆ। ਬਾਜੀ ਪਤਾ ਨਹੀਂ ਕੌਮ ਸਾਰੀ ਨੂੰ ਚੇ ਸਮਝਦੀ ਹੈ। ਬਾਜੀ ਨੂੰ ਲੱਗਦਾ ਪਤਾ ਨਹੀਂ ਸਾਰੀ ਕੌਮ ਜਿਹੜੀ ਹੈ ਉਹ ਬਸ ਐਵੇਂ ਹੀ ਹੈ, ਪਾਗਲ ਹੀ ਹੈ ਬਾਜੀ ਤਰ੍ਹਾਂ, ਜਾਂ ਉਹ ਦੂਸਰੀ ਬਾਜੀ ਇੱਕ ਉਜ਼ਮਾ ਕਾਰਦਾਰ ਹੈ, ਇੱਕ ਅਜ਼ਮਾ ਬੁਖਾਰੀ ਹੈ, ਉਹਨਾਂ ਦੀ ਤਰ੍ਹਾਂ ਸਾਰੀ ਮਤਲਬ ਕੌਮ ਦਾ ਦਿਮਾਗ ਜਿਹੜਾ IQ ਲੈਵਲ ਘੱਟ ਹੈ, ਬਾਜੀ ਨੂੰ ਪਤਾ ਨਹੀਂ ਇਹ ਲੱਗਦਾ। ਇਹ ਸਾਡੀ ਸਮਝ ਤੋਂ ਬਾਹਰ ਹੈ ਵੀ ਕਰਦੇ ਕੀ ਨੇ। ਮਤਲਬ ਉਹ ਠੇਕੇਦਾਰ ਵਗੈਰਾ, ਉੱਥੇ ਜਿਹੜਾ ਸੁਪਰਵਾਈਜ਼ਰ ਸੀ ਉੱਥੇ ਸਾਈਟ ਦੇ ਉੱਤੇ, ਜਿਹੜੇ ਮਾੜੇ ਬੰਦੇ ਸਨ ਸਾਰਿਆਂ ਦੇ ਵਿੱਚੋਂ, ਉਹਨਾਂ ਨੂੰ ਤੁੰਨ ਛੱਡਿਆ, ਬਾਕੀ ਕੋਈ ਅਫਸਰ ਜਿਹੜਾ ਉਹਨੂੰ ਹੱਥ ਨਹੀਂ ਲਾਇਆ। ਔਰ ਉਹ ਕਮਿਆਣਾ ਸਾਹਿਬ ਹੋਣ, ਦੂਜੇ ਬੰਦੇ ਹੋਣ, ਸਾਰੇ ਉੱਥੇ ਦੇ ਉੱਥੇ ਬੈਠੇ ਨੇ ਜਿਨ੍ਹਾਂ ਦੀ ਵਾਚ ਦੇ ਥੱਲੇ ਇਹ ਸਾਰਾ ਕੰਮ ਜਿਹੜਾ ਹੋਇਆ, ਚਪੇੜਾਂ ਪਈਆਂ ਉਸ ਬੰਦੇ ਨੂੰ, ਸਾਰਾ ਉਹਦੇ ਨਾਲ ਜ਼ੁਲਮ ਜਿਹੜਾ ਹੋਇਆ। ਅੱਛਾ ਜੀ, ਅੱਗੇ ਚੱਲਦੇ ਅਗਲੇ ਪਾਸੇ। ਇਹ ਤਾਂ ਜੋ ਹੋਣਾ ਸੀ ਹੋ ਗਿਆ। ਨਾਲ ਅਜ਼ਮਾ ਬੁਖਾਰੀ ਸਾਹਿਬਾ ਕਹਿੰਦੀਆਂ ਨੇ ਮੈਂ ਅਸਤੀਫਾ ਦੇ ਦੇਣੀ ਅਗਰ ਮੇਰੇ ਅਸਤੀਫੇ ਦੇਣ ਨਾਲ ਕੋਈ ਗੱਲ ਬਣਦੀ ਹੈ ਅਤੇ ਅਗਰ ਫੈਮਿਲੀ ਜਿਹੜੀ ਸੈਟਿਸਫਾਈ ਹੁੰਦੀ। ਬਾਜੀ ਤੂੰ ਅਸਤੀਫਾ ਨਹੀਂ ਦੇਣਾ, ਔਰ ਤੁਸੀਂ ਅਸਤੀਫਾ ਦੇ ਦਿੱਤਾ ਅਤੇ ਫਿਰ ਮੇਰਾ ਮਤਲਬ ਤੁਹਾਡੀ ਆਪਣੀ ਜਾਨ ਨਿਕਲ ਜਾਣੀ ਹੈ। ਪਹਿਲੇ 3 ਜਾਨਾਂ ਗਈਆਂ ਨੇ, ਚੌਥੀ ਤੁਹਾਡੀ ਚਲੀ ਜਾਣੀ। ਅਸਤੀਫਾ ਦੇ ਦਿੱਤਾ, ਤੁਸੀਂ ਕੁਰਸੀ ਨਾਲ ਜੁੜੇ ਰਹੋ, ਤੁਸੀਂ ਜਿਹੜਾ ਕੰਮ ਕਰ ਰਹੇ ਹੋ ਠੀਕ ਕਰ ਰਹੇ ਹੋ, ਤੁਸੀਂ ਜੁੜੇ ਰਹੋ। ਇਹ ਡਾਇਲੋਗ ਨਾ ਬੋਲੋ, ਬਾਜੀ ਮਰੀਮ ਨੂੰ ਇਕੱਲਿਆਂ ਨੂੰ ਛੱਡ ਦਿਓ ਡਾਇਲੋਗ ਬੋਲਣ ਵਾਸਤੇ। ਹੁਣ ਜੇ ਤੁਸੀਂ ਵੀ ਵਿੱਚ ਡਾਇਲੋਗ ਬੋਲੋਗੇ ਤਾਂ ਫਿਰ ਮੈਂ ਆਨਾ ਵੀ ਅਖੀਰ ਹੀ ਕਰ ਦਿੱਤੀ ਹੈ ਤੁਸੀਂ ਤੇ। ਅੱਛਾ ਜੀ, ਅੱਗੇ ਚੱਲਦੇ। ਅਗਲੀ ਖਬਰ ਜਿਹੜੀ ਹੈ, ਮੈਂ ਵੀ ਚੰਗੀ ਮੇਰੀ ਉਜ਼ਮਾ ਵੀ ਚੰਗੀ, ਠੇਕੇਦਾਰ ਬੁਰਾ। ਤੁਹਾਨੂੰ ਯਕੀਨ ਨਹੀਂ ਆਉਂਦਾ, अब बाजी सुन लो, आप आंदी भी उज़मा बुखारी का कोई कसूर नहीं। सुनो, और नाम अज़मा बुखारी साहबा का आ रहा है। अज़मा बुखारी का कोई ताल्लुक नहीं है इस चीज से, इसलिए कि अज़मा बुखारी को जो इन्फॉर्मेशन हमें भी मिल रही थी, आप सबको मिल रही थी, वही इन्फॉर्मेशन अज़मा बुखारी को भी मिल रही थी। सुन लिया जी। तो बाजी का यही है भी मैं भी चंगी मेरी उज़मा भी चंगी, मेरे अफसर भी चंगे, सारे DC कमिश्नर, चीफ सैकटरी, CCPO, SP सारे चंगे, वासा का डायरैक्टर सारे चंगे, सिर्फ मैं भी चंगी, उज़मा भी चंगी, मेरे अफसर भी चंगे, ठेकेदार माड़ा। बाजी नूं पता नहीं ठेकेदार नाल एडा किहड़ा वैर बन गया। अच्छा खैर अगे चलते हैं जी। अगे मीडिया ने भी अखीर ही की है तबसरे करन दी। शुरू दे विच जियो ने जदों इस खबर नूं फेक न्यूज़ कहना शुरू किया, इन्हां दे कहण दे उत्ते ते इहो जे तबसरे भी खातून दीयां लत्तां बाहर सन के अंदर सन ते मतलब बड़े ही मतलब हैरान कुन उत्थे असी सूरत हाल देखी, जिस तरह के उत्थे तजजिए तबसरे घटिया किस्म के होए। अगली खबर तुहाडे सामने रख दी है जी। हिना परवेज़ भट्ट साहबा ने ਇਹ ਹੁਣ ਇੱਕ ਹੋਰ ਜਿਹੜਾ ਜਿਨਸੀ ਜ਼ਿਆਦਤੀ ਦਾ, ਇੱਜ਼ਤ ਲੁੱਟਣ ਦਾ ਇੱਕ ਮਾਮਲਾ ਹੋਇਆ, ਉਸ ਖਾਤੂਨ ਦੇ ਘਰ ਪਹੁੰਚ ਗਏ। ਇਹ ਬੀਬੀ ਨੇ ਰੋਜ਼ ਜੋੜਾ ਵਿਖਾਉਣਾ ਹੁੰਦਾ। ਕੱਲ੍ਹ ਪਰਸੋਂ ਆ ਸਾਈਬੇਰੀਆ ਦੀ ਬੱਕਰੀ ਬਣ ਕੇ ਭੈਣ ਸਾਡੀ ਬੈਠੀ ਸੀ, ਵੇਖ ਲਓ ਤੁਸੀਂ ਵੀਡੀਓ, ਤੁਹਾਨੂੰ ਯਕੀਨ ਨਹੀਂ ਆਉਂਦਾ ਦੁਬਾਰਾ। ਤੇ ਇਹਨਾਂ ਨੂੰ ਪਤਾ ਨਹੀਂ ਕੋਈ ਦੱਸਦਾ ਨਹੀਂ ਵੀ ਤੁਸੀਂ ਭੈੜੇ ਲੱਗਦੇ ਜੇ, ਇਹੋ ਜਿਹੇ ਕੰਮ ਕਰਦੇ, ਪਰ ਪਤਾ ਨਹੀਂ ਕੋਈ ਦਿਮਾਗ ਉੱਤੇ ਮੈਨੂੰ ਲੱਗਦਾ IQ ਹੀ ਕੋਈ ਨਹੀਂ ਹੈਗਾ, ਬਿਲਕੁਲ ਹੀ ਫਾਰਗ ਨੇ। ਪਤਾ ਨਹੀਂ ਕਿਤੇ ਬਹੁਤੇ ਸਟੀਰਾਇਡ ਖਾ ਬੈਠੇ ਨੇ, ਕੀ ਕੀਤਾ ਇਹਨਾਂ ਨੇ, ਕੀ ਹੋਇਆ ਕੀ ਇਹਨਾਂ ਨੂੰ। ਮਤਲਬ ਇਹ ਹੁਣ ਹਾਲਤ ਹੈ ਬਣ ਕੇ ਬਹਿਣ ਦੀ ਦਫ਼ਤਰ ਦੇ ਵਿੱਚ। ਲੇਕਿਨ ਚਲੋ, ਉਸ ਤੋਂ ਬਾਅਦ ਵੰਨ ਸਵੰਨੇ ਕੱਪੜੇ ਪਾ ਕੇ ਜਿੱਥੇ ਕਿਸੇ ਦੇ ਨਾਲ ਜਿਨਸੀ ਜ਼ਿਆਦਤੀ ਹੋ ਗਈ, ਇੱਜ਼ਤ ਲੁੱਟੀ ਗਈ, ਉੱਥੇ ਕੈਮਰੇ ਨਾਲ 4-4 5-5 ਖੜ੍ਹ ਕੇ ਉੱਥੇ ਬਾਜੀ ਪਹੁੰਚ ਜਾਂਦੀ। ਉਹ ਜਿਹੜੇ ਵਿਕਟਮ ਨੇ ਵਿਚਾਰੇ, ਉਹਨਾਂ ਦੀ ਪਰੇਡ ਕਰਾਉਂਦੀ ਹੈ ਸਾਰੀ ਦੁਨੀਆ ਦੇ ਵਿੱਚ, ਉਹਨਾਂ ਨੂੰ ਨਸ਼ਰ ਕਰਦੀ ਹੈ ਸਾਰੀ ਦੁਨੀਆ 'ਚ, ਉਹਨਾਂ ਦੀਆਂ ਤਸਵੀਰਾਂ ਵਿਖਾਉਂਦੀ। ਪੂਰੀ ਦੁਨੀਆ ਇਸ ਬੀਬੀ ਨੂੰ ਕਹਿ ਬੈਠੀ ਹੈ ਕਿ ਬੀਬੀ ਇਹ ਗਲਾਜ਼ਤ ਹੈ, ਬਦਤਮੀਜ਼ੀ ਹੈ, ਤੂੰ ਆਪਣੀ ਫਿਲਮ ਕਿਤੇ ਹੋਰ ਬਣਾ ਲੈ, ਕੋਈ ਹੋਰ ਕੰਮ ਕਰ ਲਓ, ਕੋਈ ਹੋਰ ਵਜ਼ਾਰਤ ਲੈ ਲਓ, ਕੋਈ ਹੋਰ ਸ਼ੈ ਲੈ ਲਓ, ਕੋਈ ਛਾਪੇ ਮਾਰ ਲਓ, ਆਪਣਾ ਤੁਸੀਂ ਫਿਲਮ ਹੀ ਬਣਾਉਣੀ ਨਾ ਰੋਜ਼। ਮੈਂ ਤੁਹਾਨੂੰ ਦੱਸਣਾ, ਪ੍ਰਾਈਸ ਕੰਟਰੋਲ ਦਾ ਕੰਮ ਲੈ ਲਓ, ਹਰ ਥਾਂ 'ਤੇ ਕੋਈ ਨਾ ਕੋਈ। ਜਿਵੇਂ ਉਹ ਸਲਮਾ ਭੱਟ ਸਾਹਿਬਾ ਫਿਰਦੀਆਂ ਨੇ, ਹੁਣ ਭੱਟ ਸਾਹਿਬਾ ਦੇ ਕੋਲੋਂ ਪੂਰਾ ਪੰਜਾਬ 'ਤੇ ਨਹੀਂ ਫਿਰਿਆ ਜਾਣਾ,
ਉਹ ਸਾਊਥ ਪੰਜਾਬ ਤੁਸੀਂ ਲੈ ਲਓ, ਲਾਹੌਰ ਤੁਸੀਂ ਲੈ ਲਓ, ਬੱਟ ਸਾਹਿਬਾ ਦੇ ਕੋਲੋਂ ਕੋਈ ਇੱਕ ਸ਼ਹਿਰ ਲਾ ਲਓ, ਉੱਥੇ ਰੋਟੀਆਂ ਦੀ ਕਦੀ ਤੰਦੂਰ ਵਾਲੇ ਨੂੰ ਠੋਕ ਦਿਓ, ਕਦੀ ਕਿਸੇ ਹੋਰ ਨੂੰ। ਮੇਰਾ ਮਤਲਬ ਹੈ ਕਿ ਉੱਥੇ ਆਪਣਾ ਜਿਹੜਾ ਕੰਮ ਚਲਾਈ ਜਾਓ, ਟਿਕਟੌਕ ਬਣਾਈ ਜਾਓ। ਹੋਰ ਵੀ ਕੰਮ ਨੇ ਗਵਰਨਮੈਂਟ ਦੇ ਵਿੱਚ, ਕੋਈ ਲੈ ਲਓ। ਸਕੂਲਾਂ ਦੇ ਵਿੱਚ ਯੂਨੀਫਾਰਮ ਬੱਚਿਆਂ ਦੇ ਚੈੱਕ ਕਰਨੇ ਸ਼ੁਰੂ ਕਰ ਦਿਓ। ਸਕੂਲਾਂ ਦਾ ਜਿਹੜਾ ਹੋਰ ਡਾਕਟਰਾਂ ਦਾ ਹਸਪਤਾਲਾਂ ਦੇ ਉੱਤੇ ਨਾਜ਼ਲ ਹੋ ਜਾਓ ਆਜ਼ਾਬ ਬਣ ਕੇ, ਕਿਤੇ ਚਲੇ ਜਾਓ। ਲੇਕਿਨ ਇਹ ਤੁਸੀਂ ਜਿਨ੍ਹਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਨੇ, ਜਿਨ੍ਹਾਂ ਨਾਲ ਜਿਨਸੀ ਜ਼ਿਆਦਤੀ ਹੁੰਦੀ ਹੈ, ਉਹਨਾਂ ਦੇ ਮਾਂ-ਪਿਓ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ ਤੁਸੀਂ ਜਿਹੜਾ ਐਕਸਪੋਜ਼ ਕਰਦੇ ਹੋ ਮੀਡੀਆ ਦੇ ਵਿੱਚ, ਇਹ ਸ਼ਰਮ ਨਹੀਂ ਆਉਂਦੀ ਤੁਹਾਨੂੰ? ਇਹ ਅਗਰ ਇਹਨਾਂ ਨੂੰ ਨਹੀਂ ਆਉਂਦੀ ਤਾਂ ਕੋਈ ਲਾਗੇ ਚਾਗੋਂ ਵੀ ਦਵਾਉਂਦਾ ਨਹੀਂ। ਮਤਲਬ ਇੰਨੀ ਇਹਨਾਂ 'ਤੇ ਤਨਕੀਦ ਕੀਤੀ ਹੈ, ਲੇਕਿਨ ਮੈਂ ਆਨਾ ਵੀ ਇਸ ਤੋਂ ਮੈਂ ਬੇਸ਼ਰਮੀ ਦਾ ਕੋਈ ਲੈਵਲ, ਸਾਡੇ ਲਈ ਮੁਹਤਰਮ ਨੇ, ਖਾਤੂਨ ਹੈ, ਲੇਕਿਨ ਮੈਂ ਬੇਸ਼ਰਮੀ ਦਾ ਲੈਵਲ ਨਹੀਂ ਵੇਖਿਆ ਵੀ ਇੰਨੀ ਤਨਕੀਦ ਦੇ ਬਾਅਦ ਵੀ ਆਵਾਜ਼ ਨਹੀਂ ਆਉਂਦੇ ਇਸ ਕੰਮ ਤੋਂ। ਰੋਜ਼ ਇਹਨਾਂ ਇੱਕ ਵੀਡੀਓ ਬਣਾ ਕੇ ਜਾਰੀ ਕਰਨੀ ਹੁੰਦੀ। ਆਪਣੀ ਟਿਕਟੌਕ ਦੇ ਚੱਕਰ ਦੇ ਵਿੱਚ ਅਗਲੇ ਦੀ ਪੂਰੀ ਜ਼ਿੰਦਗੀ ਜਿਹੜੀ ਉਹਨੂੰ ਖੁਆਰ ਕਰ ਦਿੰਦੇ ਨੇ। ਅੱਛਾ ਜੀ, ਅੱਗੋਂ ਇੱਕ ਇਹਨਾਂ ਦੇ ਨਾਲ ਦੇ ਇੱਕ ਹੋਰ ਤੋਹਫੇ ਨੇ। ਉਜ਼ਮਾ ਕਾਰਦਾਰ ਸਾਹਿਬਾ, ਉਹ ਰਿਹਾਨ ਤਾਰਿਕ ਸਾਹਿਬ ਦੇ ਸ਼ੋਅ 'ਤੇ ਚਲੇ ਗਏ। ਹੁਣ ਰਿਹਾਨ ਤਾਰਿਕ ਇੱਕ ਨਵਾਂ ਉੱਭਰਦਾ ਹੋਇਆ ਮੁੰਡਾ, ਅਥਰਾ ਹੈ ਅਤੇ ਕੱਟ ਥਰੋਟ ਹੈ। ਜ਼ਾਹਿਰ ਹੈ ਜਿਹੜਾ ਬੰਦਾ ਵੀ ਨਵਾਂ ਹੁੰਦਾ ਹੈ, ਉਹ ਆਪਣਾ ਮਾਰਕ ਜਿਸ ਵੇਲੇ ਬਣਾਉਂਦਾ ਇੰਡਸਟਰੀ ਦੇ ਵਿੱਚ, ਅਤੇ ਉਹਨੂੰ ਮਿਹਨਤ ਕਰਨੀ ਪੈਂਦੀ ਹੈ। ਉਹ ਉਹਨਾਂ ਦੇ ਵਾਲਦ ਸਾਹਿਬ ਕੋਈ ਨਵਾਜ਼ ਸ਼ਰੀਫ ਤਾਂ ਹੈ ਨਹੀਂ ਸਨ, ਕੋਈ ਮਰੀਮ ਨਵਾਜ਼ ਤਰ੍ਹਾਂ, ਅਗਰ ਉਹ ਅੰਡਰ ਮੈਟ੍ਰਿਕ ਫਿਰ ਵੀ ਮਤਲਬ ਅੰਡਰ ਮੈਟ੍ਰਿਕ ਤਾਂ ਨਹੀਂ ਹੈਗੇ, ਲੇਕਿਨ ਚਲੋ ਐਫਏ ਸ਼ੈਫਏ ਕੀਤਾ ਇੰਨੀ ਨਕਲ ਸ਼ਕਲ ਮਾਰ ਕੇ, ਅਤੇ ਉਹ ਚੀਫ ਮਿਨਿਸਟਰ ਬਣਾ ਦਿੱਤਾ। ਉਹਨੂੰ ਤਾਂ ਮਿਹਨਤ ਹੀ ਕਰਨੀ ਪੈਣੀ ਵਿਚਾਰੇ ਨੂੰ। ਉਹ ਹੁਣ ਮਿਹਨਤ ਕਰਦਾ, ਅੱਛੇ ਪੋਡਕਾਸਟ ਵਗੈਰਾ ਕਰਦਾ, ਵੇਖਿਆ ਕਰੋ ਜ਼ਰੂਰ। ਮੈਂ ਤਾਂ ਵੇਖੇ ਨੇ ਕਈ ਵਾਰੀ, ਬੜਾ ਬਿਹਤਰੀਨ ਕੰਮ ਕਰਦਾ ਮੁੰਡਾ, ਯੰਗਸਟਰ ਹੈ, ਸ਼ਾਰਪ ਹੈ, ਆਈ ਕੰਟੈਕਟ ਬੜਾ ਅੱਛਾ ਹੈ, ਕੰਟੈਂਟ ਅੱਛਾ ਹੁੰਦਾ ਹੈ, ਆਪਣੀ ਮਿਹਨਤ ਕਰਕੇ ਆਉਂਦਾ ਹੈ, ਰਿਸਪੈਕਟਫੁਲ ਵੀ ਹੈਗਾ। ਉਹਨੇ ਖੈਰ ਹੁਣ ਤੁਸੀਂ ਬੌਂਗੀਆਂ ਮਾਰੋਗੇ ਉਹਦੇ ਸਾਹਮਣੇ ਬਹਿ ਕੇ, ਇੱਕ ਤਾਂ IQ ਦਾ ਫਰਕ ਹੈ, ਰਿਫਲੈਕਸਿਸ ਦਾ ਫਰਕ ਹੈ, ਫਿਰ ਉਹ ਅੱਜ ਦੀ ਨਸਲ ਦੇ ਵਿੱਚੋਂ ਹੈ ਮੁੰਡਾ, ਨੌਜਵਾਨ ਹੈ। ਹੁਣ ਇਸ ਤਰ੍ਹਾਂ ਦੇ ਜਿਹੜੇ ਮਿਹਨਤੀ ਮੁੰਡੇ ਨੇ, ਜਿਨ੍ਹਾਂ ਨੇ ਮਿਹਨਤ ਕਰਕੇ ਇੱਥੋਂ ਤੱਕ ਆਏ ਨੇ, ਉਹ ਹੁਣ ਤੁਸੀਂ ਅਗਰ ਉਹਨਾਂ ਦੇ ਸਾਹਮਣੇ ਬਹਿ ਕੇ ਕੁਝ ਵੀ ਬੋਲੋਗੇ ਤਾਂ ਉਹ ਚੁੱਪ ਕਰਕੇ ਤਾਂ ਨਹੀਂ ਸੁਣਨਗੇ, ਉਹ ਲਿਫਾਫਿਆਂ ਤਰ੍ਹਾਂ ਦੇ ਕੰਮ ਨਹੀਂ ਕਰਨਗੇ। ਹੁਣ ਰਿਹਾਨ ਤਾਰਿਕ ਸਾਹਿਬ, ਇੱਜ਼ਤ ਰੱਖਿਓ, ਤੁਹਾਡਾ ਇਹ ਜਿਹੜਾ ਅਸੀਂ ਕੰਪੈਰੀਜ਼ਨ ਕਰ ਦਿੱਤਾ ਕਿਤੇ, ਹੁਣ ਇਹਨਾਂ ਨੂੰ ਕਿਤੇ, ਮੈਨੂੰ ਉਮੀਦ ਹੈ ਕਦੀ ਨਹੀਂ ਹੋਵੋਗੇ, ਲੇਕਿਨ ਕਦੀ ਕੱਲ੍ਹ ਨੂੰ ਇਹਨਾਂ ਨੂੰ ਪਿਆਰੇ ਨਾ ਹੋ ਜਾਓ, ਫਿਰ ਲੋਕਾਂ ਨੇ ਮੇਰਾ ਬਿਆਨ ਵਿਖਾਉਣਾ। ਵੇਖੋ ਜੀ, ਅੱਜ ਸ਼ਹਬਾਜ਼ ਗਿੱਲ ਸਾਹਿਬ ਉਹਨਾਂ 'ਤੇ ਤਨਕੀਦ ਕਰਦੇ ਨੇ, ਪਹਿਲਾਂ ਉਹਨਾਂ ਦੀ ਤਾਰੀਫ ਕਰਦੇ ਸਨ। ਅੱਲਾ ਕਰੇ ਕਿ ਮੇਰੇ ਸਮੇਤ ਸਾਰੇ ਲੋਕ ਤੁਹਾਡੀ ਤਾਰੀਫ ਹੀ ਕਰਦੇ ਰਹਿਣ ਸਾਰੀ ਉਮਰ। ਖੈਰ, ਉਹਨਾਂ ਨੇ ਉਜ਼ਮਾ ਕਾਰਦਾਰ ਸਾਹਿਬਾ ਦਾ ਇੰਟਰਵਿਊ ਕੀਤਾ। ਉਹਦੇ ਵਿੱਚ ਕੋ ਉਹਨਾਂ ਨੇ ਸਖਤ ਸਵਾਲ ਪੁੱਛ ਲਏ, ਜਿਹੜੀਆਂ ਬੌਂਗੀਆਂ ਨਾਲ ਮਾਰੀਆਂ ਸਨ ਅਤੇ ਲਗਾਤਾਰ ਮਾਰਦੇ ਨੇ, ਤੁਹਾਨੂੰ ਪਤਾ ਹੈ। ਉਹ ਹੁਣ ਉਹਨਾਂ ਨੇ ਉਹਨਾਂ ਦੇ ਉੱਤੇ ਇਲਜ਼ਾਮ ਲਾਤਾ ਹੈ ਕਿ ਮੈਨੂੰ ਉੱਥੇ ਅਗਵਾ ਕਰਕੇ ਜ਼ਬਰਦਸਤੀ ਰੱਖਿਆ ਸੀ ਰਿਹਾਨ ਤਾਰਿਕ ਨੇ, ਅਤੇ ਮੇਰੇ ਨਾਲ ਬੜਾ ਜ਼ੁਲਮ ਕੀਤਾ ਹੈ, ਅਤੇ ਉੱਥੇ ਸਾਰੇ ਲੋਕੀ PTI ਦੇ ਸੱਦੇ ਸਨ, ਅਤੇ ਇਹ ਬੜਾ ਖਤਰਨਾਕ ਆਦਮੀ ਹੈ, ਅਤੇ ਇਹਦੇ ਕੋਲੋਂ ਬਚੋ, ਅਤੇ ਇਹਨੇ ਬੜੀ ਜ਼ਿਆਦਤੀ ਕੀਤੀ। ਇਹ ਜ਼ਰਾ ਥੋੜ੍ਹਾ ਜਿਹਾ ਇੱਕ ਛੋਟਾ ਜਿਹਾ ਪਾਰਟ, ਜਿਹਨੂੰ ਪੰਜਾਬੀ 'ਚ ਟੋਟਾ ਆਖਦੇ ਨੇ, ਲੇਕਿਨ ਇੱਥੇ ਮੈਂ ਟੋਟਾ ਆਖਾਂਗੇ ਤਾਂ ਲੋਕਾਂ ਨੇ ਔਰਤ ਕਾਰਡ ਕੱਢ ਲੈਣਾ ਹੈ। ਇਹਨੂੰ ਪਾਰਟ ਹੀ ਕਹੋ ਅੰਗਰੇਜ਼ੀ ਦੇ ਵਿੱਚ, ਇੱਕ ਹਿੱਸਾ ਕਹਿ ਲਓ। ਇਹ ਜਿਹੜਾ ਸੁਣੋ ਉਹਨਾਂ ਦੀ ਜਿਹੜੀ ਉਹਨਾਂ ਨੇ ਟਿਕਟੌਕ ਜਾਰੀ ਕੀਤੀ ਹੈ ਕਿ ਉਹ ਕੀ ਕਹਿੰਦੇ ਨੇ ਉਜ਼ਮਾ ਕਾਰਦਾਰ ਸਾਹਿਬਾ, सुनो। मैं चली गई, आगे कौन बैठा हुआ था? एक शख्स, जिसका नाम था रेहान तारिक। आप यकीन करें कि इस बंदे ने जब शुरू किया, 1 घंटे का मुझे कहा था, ये 3 घंटे इसने मुझे वहां पे हॉस्टेज रखा। मैं जो कहती थी उससे इसको कोई सरोकार नहीं था, ना इसका कोई इंटरेस्ट था, ना वो सुनना चाहता था। एक उसने अपने इर्द गिर्द लाइव ऑडियंस सो कॉल्ड रखी हुई थी, और वो लाइव ऑडियंस क्या था? वो PTI का कल्ट था। उन सारों को बिठाया हुआ था, पहले से प्लांटेड उनको सवाल दिए हुए थे। ਸੁਣ ਲਿਆ ਜੀ, ਉਹਨਾਂ ਨੇ ਆਪਣੀ ਨਲਾਇਕੀ ਦਾ ਸਾਰਾ ਮਲਬਾ ਜਿਹੜਾ ਉਹ ਰਿਹਾਨ ਤਾਰਿਕ ਦੇ ਉੱਤੇ ਪਾ ਦਿੱਤਾ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।